पंजाबी रेडियो USA पेश करता है अज दा दिन सिख इतिहास विच। सिख इतिहास दीआं घटनावां 4 नवंबर का दिन 1763 सिखां ने अहमद शाह दुरानी दे जरनैल जहां खान ते हमला किया, पर उसके परिवार दीआं औरतां महफूज जम्मू पहुंचाईआं। 4 नवंबर 1763 के दिन सिख गुरु दा चक विच इकट्ठे होए सन। उन्हां नूं पता लगा कि अफगान धाड़वी अहमद शाह दुरानी दा जरनैल जहां खान काबल वल जा रहा है। सिख फौजा ने उसनूं सज़ा देण दा फैसला किया। वह अजे चनाह दरिया पार करके वजीराबाद पुज्जा सी कि सिख उत्थे आ पहुंचे। उसने भज के सियालकोट किले च मोर्चा ला लिया। सिख फौजा ने किले नूं घेर लिया। कई दिन तक लड़ाई हुंदी रही। एक मौके ते जहां खां दे घोड़े नूं गोली लगी ते वो मर के डिग पिया ते नाल ही जहां खां भी डिग पिया। सिखां ने समझा कि जहां खां भी मर गया है। जद सिखां ने जहां खां दे मरण दा रौला पाया तां अफगान फौजी मैदान छड्ड के भज्जण लग पए। इन्हां भज्जण वालियां विच जख्मी होया जहां खां भी सी। अफगानां दा बहुत सारा असला भी सिखां दे हत्थ आ गया। सिखां ने 200 दे करीब अफगान फौजियां नूं कैद कर लिया। इस मौके ते जहां खां दा टब्बर भी उस नाल सी। सिखां ने अफगान औरतां ते बच्चियां नूं कुछ ना कहा, सगों उन्हां नूं महफूज जम्मू भेज दिता। इह सी सिखां दा इखलाक। दूजे पासे दुरानी 2200 हिंदू कुड़ियां चुक के लिजा रिहा सी। 1840 खड़क सिंह दी मौत। रंजीत सिंह दी मौत मगरों उसका सब तो वड्डा पुत्र खड़क सिंह महाराजा बनिया। रंजीत सिंह ने अपनी हुकूमत की बहुती ताकत ध्यान सिंह डोगरा ते उसके पुत्र हीरा सिंह अते ध्यान सिंह दे भरावां गुलाब सिंह ते सुचैत सिंह वगैरह नूं सौंपी हुई सी। 9 अक्तूबर 1839 ਨੂੰ ਧਿਆਨ ਸਿੰਘ ਡੋਗਰਾ ਦੀ ਅਗਵਾਈ ਹੇਠ ਇਸ ਕੌਂਸਲ ਦੇ ਕੁਝ ਮੈਂਬਰ ਖੜਕ ਸਿੰਘ ਦੇ ਕਮਰੇ ਵਿੱਚ ਦਾਖਲ ਹੋਏ। ਉਹਨਾਂ ਨੇ ਚੇਤ ਸਿੰਘ ਬਾਜਵਾ ਨੂੰ ਲੱਭ ਕੇ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਦਿੱਤਾ। ਖੜਕ ਸਿੰਘ ਰੋ ਰੋ ਕੇ ਤੇ ਚੀਕ ਚੀਕ ਕੇ ਰੋਕਦਾ ਰਿਹਾ, ਪਰ ਧਿਆਨ ਸਿੰਘ ਨੇ ਆਪਣੇ ਹੱਥੀਂ ਚੇਤ ਸਿੰਘ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਖੜਕ ਸਿੰਘ ਨੂੰ ਵੀ ਉਸ ਦੀ ਰਿਹਾਇਸ਼ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਤੇ ਨੌ ਨਿਹਾਲ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ। ਖੜਕ ਸਿੰਘ ਇੰਨਾ ਦੁਖੀ ਹੋਇਆ ਕਿ ਉਸਨੇ ਕਈ ਦਿਨ ਖਾਣਾ ਵੀ ਨਾ ਖਾਧਾ। ਨਜ਼ਰਬੰਦੀ ਵਿੱਚ ਹੀ ਡੋਗਰਿਆਂ ਨੇ ਉਸਨੂੰ ਜ਼ਹਿਰੀਲੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ। ਹੁਣ ਕਵਰ ਨੌ ਨਿਹਾਲ ਸਿੰਘ ਨੂੰ ਵੀ ਡੋਗਰਿਆਂ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ। ਉਸਨੇ ਧਿਆਨ ਸਿੰਘ ਦੇ ਨਾਲ ਫਕੀਰ ਅਜ਼ੀਜ਼ਉੱਦੀਨ, 2 ਬ੍ਰਾਹਮਣਾ ਜਮਾਦਾਰ ਖੁਸ਼ਹਾਲ ਸਿੰਘ ਤੇ ਭਈਆ ਰਾਮ ਸਿੰਘ ਤੋਂ ਇਲਾਵਾ ਲਹਿਣਾ ਸਿੰਘ ਮਜੀਠੀਆ ਤੇ ਅਜੀਤ ਸਿੰਘ ਸੰਧਾਵਾਲੀਆ ਨੂੰ ਵੀ ਨਿਜ਼ਾਮ ਵਿੱਚ ਭਾਈਵਾਲ ਬਣਾ ਦਿੱਤਾ। ਇੰਜ ਡੋਗਰੇ ਪੂਰੀ ਹਕੂਮਤ ਤੇ ਕਾਬਜ਼ ਨਾ ਹੋ ਸਕੇ। ਇਹ ਗੱਲ ਧਿਆਨ ਸਿੰਘ ਨੂੰ ਮਨਜ਼ੂਰ ਨਹੀਂ ਸੀ। ਇਸ ਕਰਕੇ ਉਸਨੇ ਨੌ ਨਿਹਾਲ ਸਿੰਘ ਨੂੰ ਵੀ ਖਤਮ ਕਰਨ ਦਾ ਫੈਸਲਾ ਕਰ ਲਿਆ। ਉਧਰ ਜ਼ਹਿਰੀਲੀ ਖੁਰਾਕ ਕਾਰਨ 4-5 ਨਵੰਬਰ ਦੀ ਰਾਤ ਨੂੰ ਖੜਕ ਸਿੰਘ ਦੀ ਮੌਤ ਹੋ ਗਈ। 1962 ਜਥੇਦਾਰ ਅਛਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣੇ। ਮਾਸਟਰ ਅਕਾਲੀ ਦਲ ਨੇ 4 ਨਵੰਬਰ 1962 ਨੂੰ ਆਪਣੀ ਨਵੀਂ ਚੋਣ ਕੀਤੀ, ਜਿਸ ਵਿੱਚ ਜਥੇਦਾਰ ਅਛਰ ਸਿੰਘ ਨੂੰ ਅਕਾਲੀ ਦਲ ਮਾਸਟਰ ਦਾ ਪ੍ਰਧਾਨ ਚੁਣਿਆ ਗਿਆ। ਇੰਜ 1962 ਵਿੱਚ 2 ਅਕਾਲੀ ਦਲ ਕਾਇਮ ਹੋ ਚੁੱਕੇ ਸਨ। ਇੱਕ ਸੀ ਅਕਾਲੀ ਦਲ ਮਾਸਟਰ, ਜਿਸ ਦੀ ਪ੍ਰਧਾਨਗੀ ਜਥੇਦਾਰ ਅਛਰ ਸਿੰਘ ਕੋਲ ਸੀ, ਅਤੇ ਦੂਜਾ ਸੀ ਅਕਾਲੀ ਦਲ ਫਤਿਹ ਸਿੰਘ, ਜਿਸ ਦੀ ਪ੍ਰਧਾਨਗੀ ਫਤਿਹ ਸਿੰਘ ਕੋਲ ਸੀ। ਦੋਹਾਂ ਦੇ ਦਫ਼ਤਰ ਅੰਮ੍ਰਿਤਸਰ ਵਿੱਚ ਸਨ। ਦੋਵੇਂ ਆਪੋ ਆਪਣੀ ਥਾਂ ਪੰਜਾਬੀ ਸੂਬੇ ਵਾਸਤੇ ਨਾਅਰੇ ਲਾ ਕੇ ਆਪਣੇ ਆਪ ਨੂੰ ਅਸਲੀ, ਸੱਚਾ ਤੇ ਸੰਜੀਦਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। 1982 ਏਸ਼ੀਅਨ ਖੇਡਾਂ ਦੌਰਾਨ ਸਿੱਖਾਂ ਤੇ ਹਰਿਆਣਾ ਵਿੱਚ ਦਾਖਲ ਹੋਣ ਤੇ ਪਾਬੰਦੀ। ਧਰਮ ਯੁੱਧ ਮੋਰਚੇ ਦੌਰਾਨ ਅਕਤੂਬਰ 1982 ਦੇ ਅਖੀਰ ਤੱਕ 30,000 ਤੋਂ ਵੱਧ ਸਿੱਖ ਗ੍ਰਿਫਤਾਰੀਆਂ ਦੇ ਚੁੱਕੇ ਸਨ। ਹੁਣ ਸਰਕਾਰ ਕੋਲ ਜੇਲ੍ਹਾਂ ਵਿੱਚ ਥਾਂ ਨਹੀਂ ਸੀ ਬਚੀ। ਇਸ ਦੌਰਾਨ ਸਾਬਕ ਵਜ਼ੀਰ ਸਵਰਨ ਸਿੰਘ ਨੇ ਇੰਦਰਾ ਗਾਂਧੀ ਅਤੇ ਅਕਾਲੀਆਂ ਵਿਚਕਾਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਵੀ ਇੰਦਰਾ ਗਾਂਧੀ ਉੱਤੇ ਬਦਦਿਆਨਤੀ ਦਾ ਇਲਜ਼ਾਮ ਲਾ ਕੇ 3 ਨਵੰਬਰ ਨੂੰ ਹਥਿਆਰ ਸੁੱਟ ਦਿੱਤੇ ਸਨ। ਇਸ ਤੇ 4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ 19 ਨਵੰਬਰ ਤੋਂ 4 ਦਸੰਬਰ 1982 ਤੱਕ ਦਿੱਲੀ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੌਰਾਨ ਰੋਸ ਕਰੇਗਾ। ਇਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਗ੍ਰਿਫਤਾਰੀਆਂ ਦੇਣ ਵਾਸਤੇ ਜੱਥੇ ਭੇਜਣ ਦਾ ਐਲਾਨ ਵੀ ਕੀਤਾ ਗਿਆ। ਇਸ ਵੇਲੇ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਸੀ। ਉਸਨੇ ਹਰਿਆਣਾ ਪੁਲਿਸ ਅਤੇ BSF ਦੀਆਂ ਸਾਰੀਆਂ ਬਟਾਲੀਅਨਾਂ ਸੂਬੇ ਵਿੱਚ ਤਾਇਨਾਤ ਕਰ ਦਿੱਤੀਆਂ। ਉਸਨੇ ਹਰ ਸੜਕ ਜੋ ਪੰਜਾਬ 'ਚੋਂ ਆਉਂਦੀ ਸੀ ਤੇ ਕਈ ਨਾਕੇ ਲਾਉਣ ਅਤੇ ਪੰਜਾਬ 'ਚੋਂ ਹਰਿਆਣਾ ਵਿੱਚ ਦਾਖਲ ਹੋਣ ਵਾਲੇ ਹਰ ਸਿੱਖ ਨੂੰ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ। 1987 ਮੁਹਾਲੀ ਵਿੱਚ ਪੁਲਿਸ ਨੇ ਅਮਰਜੀਤ ਸਿੰਘ ਨੂੰ ਸ਼ਹੀਦ ਕੀਤਾ। 4 ਨਵੰਬਰ 1987 ਦੇ ਦਿਨ ਮੁਹਾਲੀ ਵਿੱਚ ਗੁਰੂ ਨਾਨਕ ਸਾਹਿਬ ਦੇ ਪੁਰਬ ਸੰਬੰਧੀ ਨਿਕਲ ਰਹੇ ਨਗਰ ਕੀਰਤਨ ਦੌਰਾਨ ਪੁਲਿਸ ਨੇ ਬੇਵਜ੍ਹਾ ਗੋਲੀ ਚਲਾ ਕੇ ਅਮਰਜੀਤ ਸਿੰਘ ਨਾਂ ਦੇ ਇੱਕ ਸਿੱਖ ਨੂੰ ਮਾਰ ਦਿੱਤਾ। 2012 ਦਿੱਲੀ ਵਿੱਚ ਖੂਨੀ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਨਾਮ ਰੱਖੇ ਜਾਣ ਦਾ ਸਮਾਗਮ ਰੁਕਿਆ। 4 ਨਵੰਬਰ 2012 ਨੂੰ ਪੰਜਾਬੀ ਬਾਗ ਦਿੱਲੀ ਵਿੱਚ ਬਾਦਲ ਅਕਾਲੀ ਦਲ ਵੱਲੋਂ ਬਣਾਈ ਜਾ ਰਹੀ 1984 ਦੇ ਕਤਲੇਆਮ ਦੀ ਯਾਦਗਾਰ ਪਾਰਕ ਦਾ ਨਾਮ ਰੱਖੇ ਜਾਣ ਦੇ ਸਮਾਗਮ ਨੂੰ ਇੱਕ ਦਿਨ ਪਹਿਲਾਂ ਇੱਕ ਡਰਾਮਾਈ ਤਰੀਕੇ ਨਾਲ ਰੋਕ ਦਿੱਤਾ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 4 ਨਵੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।